नहमदुहु व नुसल्ली अला रसूलिहिल करीम अम्मा बाद फ़ाऊज़ु बिल्लाहि मिनश शैतानिर रजीम बिस्मिल्लाहिर रहमानिर रहीम। ਅੱਜ ਅਸੀਂ 11ਵੇਂ ਸਿਪਾਰੇ ਦਾ ਖੁਲਾਸਾ ਸ਼ੁਰੂ ਕਰਨ ਲੱਗੇ ਹਾਂ ਕਿ ਅੱਲਾਹ ਤਾਲਾ ਨੇ ਇਹਦੇ ਵਿੱਚ ਫਰਮਾਇਆ ਹੈ ਕਿ ਬੇਸ਼ੱਕ ਅੱਲਾਹ ਤਾਲਾ ਨੇ ਕੁਰਾਨ ਨੂੰ ਸਮਝਣ ਵਾਸਤੇ ਆਸਾਨ ਕਰ ਦਿੱਤਾ ਹੈ, ਜੋ ਕੋਈ ਚਾਹੇ ਇਹਨੂੰ ਸਮਝੇ। ਸੂਰਹ ਤੌਬਾ 93 ਆਇਤ ਨੰਬਰ ਤੋਂ ਲੈ ਕੇ 109 ਤੱਕ ਆਇਤ ਜਿਹੜੀਆਂ ਨੇ ਉਹ ਈਮਾਨ ਤਕਵਾ ਹੀ ਕਾਮਯਾਬੀ ਦੀ ਜ਼ਮਾਨਤ ਹੈ। ਮੁਨਾਫਿਕੀਨ ਦੇ ਝੂਠੇ ਬਹਾਨੇ, ਅੱਲਾਹ ਦੇ ਵਲੀ ਅਤੇ ਸੱਚੇ ਮੋਮਨਾਂ ਦੀਆਂ ਸਿਫਾਤ, ਸਾਬਕਾ ਕੌਮਾਂ ਦੇ ਅੰਜਾਮ, ਅੱਲਾਹ ਦੀ ਪਕੜ, ਹਜ਼ਰਤ ਯੂਨਸ अलैहिस्सलातु वस्सलाम ਦੀ ਕੌਮ ਦੀ ਸੱਚੀ ਤੌਬਾ, ਅੱਲਾਹ ਦੀ ਕੁਦਰਤ ਦੇ ਮਜ਼ਾਹਿਰ, ਕੁਰਾਨ ਦੀ ਹੱਕਾਨੀਅਤ ਔਰ ਕੁਰਾਨ ਹਿਦਾਇਤ ਦਾ ਜ਼ਰੀਆ ਹੈ। ਅਹਿਮ ਅਹਕਾਮ ਔਰ ਅਸਬਾਕ। ਸੂਰਹ ਤੌਬਾ ਦੇ ਵਿੱਚ ਮੁਨਾਫਿਕੀਨ ਜਹਾਦ ਤੋਂ ਨੱਸਣ ਦੇ ਝੂਠੇ ਬਹਾਨੇ ਬਣਾ ਕੇ ਨੱਸਣਾ ਚਾਹ ਰਹੇ ਸਨ, ਜਦ ਕਿ ਜਹਾਦ ਕੁਰਬਾਨੀ ਸੱਚੇ ਮੋਮਨਾਂ ਦੀਆਂ ਨਿਸ਼ਾਨੀਆਂ ਨੇ। ਝੂਠੇ ਬਹਾਨੇ ਬਣਾਉਣ ਵਾਲੇ ਨਫਾਕ ਪੈਦਾ ਕਰਦੇ ਨੇ। ਅੱਲਾਹ ਦੇ ਵਲੀ ਜਿਹੜੇ ਨੇ ਉਹਨਾਂ ਨੂੰ ਨਾ ਤਾਂ ਕੋਈ ਖੌਫ ਹੁੰਦਾ ਹੈ, ਨਾ ਹੀ ਉਹ ਗਮ ਵਿੱਚ ਮੁਬਤਲਾ ਹੁੰਦੇ ਨੇ। ਇਹ ਹਮੇਸ਼ਾ ਅੱਲਾਹ ਦੀ ਜ਼ਾਤ 'ਤੇ ਭਰੋਸਾ ਕਰਦੇ ਨੇ ਅਤੇ ਖੁਦ ਦੁਨੀਆ ਦੇ ਮਕਰ ਫਰੇਬ ਦਾ ਸ਼ਿਕਾਰ ਨਹੀਂ ਹੁੰਦੇ। ਇਹਨਾਂ ਨੂੰ ਦੁਨੀਆ ਦੇ ਵਿੱਚ ਖੁਸ਼ਖਬਰੀ ਦਿੱਤੀ ਗਈ ਹੈ ਔਰ ਆਖਰਤ ਦੀ ਜੰਨਤ ਦੀ ਬਿਸ਼ਾਰਤ ਹੈ। ਈਮਾਨ ਅਤੇ ਤਕਵਾ ਹੀ ਅਸਲ ਕਾਮਯਾਬੀ ਦਾ ਰਾਜ਼ ਹੈ। ਇਨ ਆਇਤਾਂ ਦੇ ਵਿੱਚ ਅੱਲਾਹ ਤਾਲਾ ਨੇ ਸਬਕ ਦਿੱਤਾ ਹੈ ਕਿ ਜੋ ਲੋਕ ਦੁਨੀਆ ਤੋਂ ਬੇਨਿਆਜ਼ ਹੋ ਕੇ ਸਿਰਫ ਅੱਲਾਹ ਦੇ ਨਾਲ ਰਿਸ਼ਤਾ ਜੋੜਦੇ ਨੇ, ਉਹੀ ਦੁਨੀਆ ਅਤੇ ਆਖਰਤ ਦੇ ਵਿੱਚ ਕਾਮਯਾਬ ਨੇ। ਸਾਬਕਾ ਕੌਮਾਂ ਦੀਆਂ ਗੱਲਾਂ, ਉਹਨਾਂ ਦੇ ਅੰਜਾਮ ਅਤੇ ਉਹਨਾਂ ਦੀ ਪਕੜ, ਜਿਹੜੀ ਕਿ ਅੱਲਾਹ ਨੇ ਜਿਹੜੀ ਉਹਨਾਂ ਨੂੰ ਪਕੜ ਕੀਤੀ, ਉਹਨੂੰ ਮੌਜ਼ੂ ਬਣਾਇਆ ਗਿਆ ਤਾਂ ਕਿ ਉਹਨਾਂ ਦਾ ਅੰਜਾਮ ਅਤੇ ਪਕੜ ਮੁਸਲਮਾਨਾਂ ਵਾਸਤੇ ਇਬਰਤ ਦਾ ਬਾਇਸ ਬਣੇ। ਅੱਲਾਹ ਤਬਾਰਕ व तआला ਨੇ ਕੌਮ ਨੂਹ अलैहिस्सलातु वस्सलाम, ਕੌਮ ਆਦ, ਕੌਮ ਸਮੂਦ, ਕੌਮ ਲੂਤ अलैहिस्सलातु वस्सलाम ਦਾ ਜ਼ਿਕਰ ਕੀਤਾ ਹੈ। ਹਜ਼ਰਤ ਨੂਹ अलैहिस्सलातु वस्सलाम ਨੇ 950 ਸਾਲ ਆਪਣੀ ਕੌਮ ਦੀ ਤਬਲੀਗ ਕੀਤੀ, ਪਰ ਉਹਨਾਂ ਨੇ ਇਨਕਾਰ ਅਤੇ ਨਾਫਰਮਾਨੀ ਕਰਕੇ ਤੂਫਾਨ ਨੂਹ ਦਾ ਸ਼ਿਕਾਰ ਹੋ ਕੇ ਹਲਾਕ ਹੋਏ। ਕੌਮ ਆਦ ਤਾਕਤਵਰ ਅਤੇ ਜ਼ੋਰਾਵਰ ਕੌਮ ਸੀ, ਪਰ ਗਰੂਰ ਅਤੇ ਤਕੱਬਰ ਦੀ ਵਜ੍ਹਾ ਨਾਲ ਮਾਰੇ ਗਏ। ਕੌਮ ਸਮੂਦ ਨੇ ਹਜ਼ਰਤ ਸਾਲੇਹ अलैहिस्सलातु वस्सलाम ਦੀ ਦਾਵਤ ਈਮਾਨੀ ਨੂੰ ਠੁਕਰਾ ਕੇ ਨਾਫਰਮਾਨੀ ਕਰਕੇ ਅੱਲਾਹ ਦੇ ਮੋਜਜ਼ੇ ਊਂਟਣੀ ਨੂੰ ਮਾਰ ਦਿੱਤਾ ਅਤੇ ਅਜ਼ਾਬ ਦਾ ਸ਼ਿਕਾਰ ਹੋਏ। ਕੌਮ ਲੂਤ ਬਦਕਾਰੀ 'ਤੇ ਉਤਰ ਆਈ ਅਤੇ ਅੱਲਾਹ ਤਬਾਰਕ व तआला ਨੇ ਉਹਨਾਂ ਦੇ ਉੱਤੇ ਪੱਥਰਾਂ ਦੀ ਬਾਰਿਸ਼ ਕਰ ਦਿੱਤੀ। ਹਰ ਪੱਥਰ ਦੇ ਉੱਤੇ ਅਜ਼ਾਬ ਕੁਨੰਦਾ ਦਾ ਨਾਂ ਲਿਖਿਆ ਹੋਇਆ ਸੀ। ਇਹਦੇ ਤੋਂ ਜਿਹੜਾ ਸਬਕ ਅੱਲਾਹ ਤਾਲਾ ਨੇ ਦਿੱਤਾ ਕਿ ਜਿਹੜੀਆਂ ਕੌਮਾਂ ਅੱਲਾਹ ਦੇ ਅਹਕਾਮਾਤ ਤੋਂ ਮੂੰਹ ਮੋੜਦੀਆਂ ਨੇ, ਹਲਾਕ ਹੋ ਜਾਂਦੀਆਂ ਨੇ। ਹਜ਼ਰਤ ਯੂਨਸ अलैहिस्सलातु वस्सलाम ਦੀ ਕੌਮ ਨੇ ਸੱਚੀ ਤੌਬਾ ਕਰਕੇ ਅੱਲਾਹ ਦੇ ਅਜ਼ਾਬ ਨੂੰ ਟਾਲ ਦਿੱਤਾ ਅਤੇ ਉਹਨਾਂ ਨੂੰ ਮਗਫਰਤ ਮਿਲ ਗਈ। ਹਜ਼ਰਤ ਯੂਨਸ अलैहिस्सलातु वस्सलाम ਕੌਮ ਤੋਂ ਮਾਯੂਸ ਹੋ ਕੇ ਆਪਣੀ ਕੌਮ ਨੂੰ ਛੱਡ ਕੇ ਅੱਲਾਹ ਤਬਾਰਕ व तआला ਨੇ ਉਹਨਾਂ ਨੂੰ ਮਛਲੀ ਦੇ ਪੇਟ ਦੇ ਵਿੱਚ ਸੁੱਟ ਦਿੱਤਾ, ਪਰ ਉਹਨਾਂ ਨੇ ਸੱਚੇ ਦਿਲ ਦੇ ਨਾਲ ਆਪਣੇ ਰੱਬ ਤੋਂ ਮੁਸਲਸਲ ਮਾफ़ੀ ਮੰਗੀ ਔਰ ਅੱਲਾਹ ਦਾ ਮੁਸਲਸਲ ਜ਼ਿਕਰ ਕਰਦੇ ਰਹੇ ਅਤੇ ਅੱਲਾਹ ਤਬਾਰਕ व तआला ਨੇ ਉਹਨਾਂ ਨੂੰ ਮਛਲੀ ਦੇ ਪੇਟ ਵਿੱਚੋਂ ਬਾਹਰ ਜਿਹੜਾ ਸੀ ਉਹ ਉਹਨਾਂ ਨੂੰ ਕੱਢ ਦਿੱਤਾ ਅਤੇ ਉਹਨਾਂ ਦੀ ਕੌਮ ਨੂੰ ਵੀ ਅਜ਼ਾਬ ਤੋਂ ਨਿਜਾਤ ਦਿੱਤੀ। ਐਵੇਂ ਸੱਚੀ ਤੌਬਾ ਹਰ ਅਜ਼ਾਬ ਨੂੰ ਨਿਜਾਤ ਦਾ ਜ਼ਰੀਆ ਵੇ। ਸੱਚੀ ਤੌਬਾ ਅੱਲਾਹ ਤਬਾਰਕ व तआला ਤੌਬਾ ਕਬੂਲ ਕਰਦਾ ਹੈ। ਅੱਲਾਹ ਤਬਾਰਕ व तआला ਦੀ ਕੁਦਰਤ ਦੇ ਮਜ਼ਾਹਿਰ ਦਾ ਬਿਆਨ ਹੈ। ਸੂਰਹ ਯੂਨਸ अलैहिस्सलातु वस्सलाम ਅੱਲਾਹ ਦੀ ਕੁਦਰਤ ਅਤੇ ਤਾਕਤ, ਅੱਲਾਹ ਤਾਲਾ ਦੀ ਅਤੇ ਜ਼ਮੀਨ ਅਤੇ ਆਸਮਾਨ ਦੀ ਤਖਲੀਕ ਅਤੇ ਜ਼ਿੰਦਗੀ ਅਤੇ ਮੌਤ ਦੇ
ਨਿਜ਼ਾਮ ਦਾ ਜ਼ਿਕਰ ਹੈ। ਅੱਲਾਹ ਤਾਲਾ ਨੇ ਜ਼ਮੀਨ ਨੂੰ ਕਿਸੇ ਖੇਲ ਤਮਾਸ਼ੇ ਵਾਸਤੇ ਇਹ ਕਾਇਨਾਤ ਨਹੀਂ ਬਣਾਈ, ਬਲਕਿ ਇਹ ਆਜ਼ਮਾਇਸ਼ ਦੀ ਜਗ੍ਹਾ ਹੈ। ਜ਼ਮੀਨ, ਚਾਂਦ, ਸੂਰਜ, ਸਿਤਾਰੇ, ਇਹ ਸਭ ਅੱਲਾਹ ਤਾਲਾ ਦੇ ਹੁਕਮ ਦੇ ਨਾਲ ਚੱਲ ਰਹੇ ਨੇ ਅਤੇ ਤਮਾਮ ਕਾਇਨਾਤ ਅੱਲਾਹ ਦੇ ਹੁਕਮ ਦੇ ਤਾਬੇ ਵੇ। ਬਾਰਿਸ਼ ਜ਼ਮੀਨ ਦੀ ਜ਼ਰਖੇਜ਼ੀ ਵਧਾਉਂਦੀ ਹੈ। ਸਮੁੰਦਰ ਦੀਆਂ ਲਹਿਰਾਂ ਸਭ ਨੂੰ ਅੱਲਾਹ ਤਾਲਾ ਦੀਆਂ ਇਹ ਨਿਸ਼ਾਨੀਆਂ ਨੇ, ਜਿਨ੍ਹਾਂ ਦੇ ਵਿੱਚੋਂ ਬਾਦਲ ਉੱਠਦੇ ਨੇ। ਸਮੁੰਦਰ ਦੇ ਪਾਣੀ ਦੇ ਨਾਲ ਬਾਦਲ ਉੱਠਦੇ ਨੇ ਔਰ ਉਹ ਬਾਰਿਸ਼ ਦਾ ਸਬੱਬ ਬਣਦੇ ਨੇ। ਸੂਰਾ ਯੂਨਸ ਦੇ ਵਿੱਚ ਕੁਰਾਨ ਪਾਕ ਦੀ ਹੱਕਾਨੀਅਤ ਯਾਨੀ ਸੱਚਾਈ ਦਾ ਜ਼ਿਕਰ ਕੀਤਾ ਗਿਆ ਹੈ। ਅੱਲਾਹ ਦੇ ਨੂਰ ਦਾ ਜ਼ਿਕਰ ਹੈ। ਕੁਰਾਨ ਬੇਸ਼ੱਕ ਉਹ ਕਿਤਾਬ ਹੈ ਜਿਹੜੀ ਸਿੱਧਾ ਰਸਤਾ ਵਿਖਾਉਂਦੀ ਹੈ ਅਤੇ ਰਸਤੇ ਦੇ ਉੱਤੇ ਆਉਣ ਵਾਲੇ ਹੀ ਕਾਮਯਾਬ ਹੁੰਦੇ ਨੇ। ਜਿਹੜੇ ਇਹਦੇ 'ਤੇ ਅਮਲ ਕਰਦੇ ਨੇ ਉਹ ਹੀ ਸਿੱਧਾ ਰਸਤੇ ਦੇ ਉੱਤੇ ਚੱਲਣ ਦੀ ਉਹਨਾਂ ਨੂੰ ਤੌਫੀਕ ਹੁੰਦੀ ਹੈ। ਅਲ-ਗਰਜ਼ ਕੁਰਾਨ ਹੀ ਸਭ ਤੋਂ ਵੱਡੀ ਹਿਦਾਇਤ ਹੈ। ਇਹਦੇ ਬਗੈਰ ਕਾਮਯਾਬੀ ਮੁਮਕਿਨ ਨਹੀਂ। ਅੱਲਾਹ ਤਾਲਾ ਦੇ ਅਹਿਕਾਮ। ਮੁਨਾਫਿਕੀਨ ਹਮੇਸ਼ਾ ਬਹਾਨੇ ਬਣਾਉਂਦੇ ਨੇ, ਜਦਕਿ ਸੱਚੇ ਮੋਮਨੀਨ ਹਮੇਸ਼ਾ ਕੁਰਬਾਨੀਆਂ ਦਿੰਦੇ ਨੇ। ਅੱਲਾਹ ਦੇ ਵਲੀ ਅਤੇ ਮੋਮਨ ਦੁਨੀਆਵੀ ਖੌਫ ਅਤੇ ਗਮ ਤੋਂ ਆਜ਼ਾਦ ਹੁੰਦੇ ਨੇ, ਅੱਲਾਹ 'ਤੇ ਭਰੋਸਾ ਕਰਦੇ ਨੇ। ਸਾਬਕਾ ਕੌਮਾਂ ਦੀ ਹਲਾਕਤ ਇਸ ਗੱਲ ਦਾ ਸਬੂਤ ਹੈ ਕਿ ਨਾਫਰਮਾਨੀ ਦਾ ਅੰਜਾਮ ਹਮੇਸ਼ਾ ਤਬਾਹੀ ਹੁੰਦਾ ਹੈ। ਸੱਚੀ ਤੌਬਾ ਕਰਨ ਵਾਲੇ ਹਮੇਸ਼ਾ ਕਾਮਯਾਬ ਹੁੰਦੇ ਨੇ। ਜਿਸ ਤਰ੍ਹਾਂ ਕਿ ਹਜ਼ਰਤ ਯੂਨਸ अलैहिस्सलातु वस्सलाम। ਅੱਲਾਹ ਦੀ ਕੁਦਰਤ ਹਰ ਚੀਜ਼ ਦੇ ਉੱਤੇ ਹਾਵੀ ਹੈ ਔਰ ਹਰ ਨਿਜ਼ਾਮ ਉਹਦੀਆਂ ਨਿਸ਼ਾਨੀਆਂ ਜਿਹੜੀਆਂ ਨੇ ਉਹਨਾਂ ਨੂੰ ਜ਼ਾਹਿਰ ਕਰਦਾ ਹੈ। ਕੁਰਾਨ ਅੱਲਾਹ ਤਾਲਾ ਦੀ ਤਰਫੋਂ ਭੇਜਿਆ ਗਿਆ ਅਤੇ ਅੱਲਾਹ ਤਾਲਾ ਦਾ ਸੱਚਾ ਕਲਾਮ ਹੈ। ਦੁਨੀਆ ਔਰ ਆਖਰਤ ਦੀ ਕਾਮਯਾਬੀ ਦੀ ਜ਼ਮਾਨਤ ਹੈ। ਈਮਾਨ, ਜਹਾਦ, ਨਫਾਕ ਤੋਂ ਬਚਣ ਦੀ ਹਿਦਾਇਤ, ਸਾਬਕਾ ਕੌਮਾਂ ਦਾ ਅੰਜਾਮ, ਅੱਲਾਹ ਦੀ ਕੁਦਰਤ, ਤੌਬਾ ਦੀ ਅਹਿਮੀਅਤ, ਕੁਰਾਨ ਦੀ ਸੱਚਾਈ ਦਾ ਦਰਸ। ਅੱਲਾਹ ਤਬਾਰਕ ਵ ਤਾਲਾ ਨੇ ਵਾਜ਼ਿਹ ਕਰ ਦਿੱਤਾ ਕਿ ਜੋ ਅੱਲਾਹ ਤਬਾਰਕ ਵ ਤਾਲਾ ਦੇ ਅਹਿਕਾਮ ਦੇ ਉੱਤੇ ਚੱਲੇਗਾ ਉਹ ਦੁਨੀਆ ਔਰ ਆਖਰਤ ਦੇ ਵਿੱਚ ਕਾਮਯਾਬੀ ਤੋਂ ਹਮਕਿਨਾਰ ਹੋਵੇਗਾ ਔਰ ਜੋ ਵੀ ਨਾਫਰਮਾਨੀ ਕਰੇਗਾ ਉਹਦਾ ਅੰਜਾਮ ਹਲਾਕਤ ਹੋਏਗਾ। ਅੱਲਾਹ ਤਬਾਰਕ ਵ ਤਾਲਾ ਸਾਨੂੰ ਆਪਣੇ ਅਹਿਕਾਮਾਤ ਦੇ ਉੱਤੇ ਚੱਲਣ ਦੀ ਤੌਫੀਕ ਅਤਾ ਫਰਮਾਏ, ਸਾਡੇ ਵਾਸਤੇ ਆਸਾਨੀਆਂ ਪੈਦਾ ਕਰੇ। ਆਮੀਨ ਸੁਮ ਆਮੀਨ ਯਾ ਰੱਬਲ ਆਲਮੀਨ। ਸਦਕੱਲਾਹੁਲ ਅਜ਼ੀਮ। ਮੇਰੇ ਰੱਬ ਨੇ ਜੋ ਫਰਮਾਇਆ ਉਹ ਸੱਚ ਹੈ, ਮੈਂ ਉਹਦੇ 'ਤੇ ਈਮਾਨ ਲਿਆਂਦਾ।